सत श्री अकाल की हाल चाल सारे का उम्मीद करता तुसीं सारे ठीक ठाक होवोगे। वेलकम करते हैं ਜਿਹੜਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਚਲੋ ਦੋਸਤੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਸਲੀਮ ਅਲਵੇਲਾ ਤੇ ਗੋਗਾ ਬਸਰੂਰੀ ਦੀ ਇਹ ਲੇਟੈਸਟ ਵੀਡੀਓ ਆਈ ਹੈ। ਅੱਜ ਨਵੀਂ ਆਈ ਹੈ, ਹਲੇ ਥੋੜਾ ਟਾਈਮ ਹੀ ਹੋਇਆ ਉਹਨਾਂ ਨੂੰ ਆਈ ਨੂੰ। ਤੇ ਟਾਈਟਲ ਹੈਗਾ ਜੀ ਲੋਡਡ ਡਰਾਈਵਰ ਟਾਕ ਵਿਦ ਕਸਟਮਰ ਸਲੀਮ ਅਲਵੇਲਾ ਐਂਡ ਗੋਗਾ ਬਸਰੂਰੀ ਫਨੀ ਵੀਡੀਓ। ਇਹ ਇਹਨਾਂ ਦੀ ਅੱਜ ਹੀ ਵੀਡੀਓ ਆਈ ਹੈ, ਕੁਝ ਹੀ ਘੰਟੇ ਹੋਏ ਨੇ। ਤੇ ਜਿਹੜਾ ਇੱਕ ਲੋਡਡ ਡਰਾਈਵਰ ਹੈ ਉਹਨੇ ਟਾਕ ਕਰਨੀ ਹੈ ਨਾ ਗੋਗਾ। ਦੇਖੋ ਹੁਣ ਗੋਗਾ ਬਣਦਾ ਜਾਂ ਸਲੀਮ ਸਾਹਿਬ ਬਣਦੇ ਨੇ ਲੋਡਰ। ਸੋ ਦੇਖਦੇ ਆ ਜਾਂ ਵੀਡੀਓ 'ਚ ਜਾ ਕੇ ਕਿਹੜਾ ਕੀ ਬਣਦਾ ਆ, ਕਿਉਂਕਿ ਉਦੋਂ ਜਾ ਕੇ ਪਤਾ ਲੱਗਦਾ ਸਾਰਾ ਸਿਸਟਮ ਇਹਨਾਂ ਦਾ। ਤੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ, ਤੇ ਵਲੌਗਿੰਗ ਚੈਨਲ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਸਾਡਾ ਵਲੌਗਿੰਗ ਚੈਨਲ ਸਬਸਕ੍ਰਾਈਬ ਕਰ ਲਓ। ਤੇ ਆਜੋ ਦੋਸਤੋ ਕਰਦੇ ਹਾਂ ਜੀ ਵੀਡੀਓ ਸਟਾਰਟ। ਖਲੋ ਜਾ ਕਿਤੇ। ਚੋਰੀ ਸਾਹਿਬ ਬਣਿਆ ਲੱਗਦਾ। ਓ ਯਾਰ ਤੁਹਾਨੂੰ ਫੋਨ ਕੀਤਾ ਸੀ ਪਹਿਲੇ ਵੀ ਭਾਈ। ਆ ਗਿਆ ਓ ਯਾਰ ਡੰਗਰ ਖੜਨਾ ਹੈ ਸਾਹੀਵਾਲ। ਸਾਹੀਵਾਲ ਡੰਗਰ ਖੜਨਾ ਪੁੱਤ। ਆਹੋ ਤੇ ਆਪਣਾ ਕਿਰਾਇਆ ਸ਼ਰਾਇਆ ਫਿਰ ਇੱਥੇ ਆ ਕੇ ਮੁਕਾਏਗਾ ਜਾਂ ਉੱਥੇ ਹੀ ਮੁਕਾ ਹੀ ਲਾ। ਮੈਂ ਨਾ ਐਵੇਂ ਫੇਰਾ ਨਾ ਪਵੇ ਤੇਰਾ। ਬਾਈਪਾਸ ਤੇ ਲਾਉਣਾ ਕਿ ਅੰਦਰ ਜਾਣਾ ਕਿਤੇ? ਨਹੀਂ ਬਾਈਪਾਸ ਦੇ ਨਾਲ ਹੀ ਆ ਪਿੰਡ। ਉਹ ਨਾਲ ਭਾਈ ਇੰਜੀ ਆਉਂਦੇ ਹੁੰਦੇ ਆ, ਮੁੜ ਕੇ 30 ਕਿਲੋਮੀਟਰ ਅੰਦਰ ਲੈ ਜਾਂਦੇ ਆ। ਸਾਨੂੰ ਹਿਸਾਬ ਨਾਲ ਦੱਸੋ ਨਾ। ਉਹ ਨਹੀਂ 30 ਕਿਲੋ ਵਾਲਾ ਮਾਮਲਾ ਕੋਈ ਨਹੀਂ, 30 ਕਿਲੋਮੀਟਰ ਵਾਲਾ ਮਾਮਲਾ ਕੋਈ ਨਹੀਂ ਆ। ਨਾਲ ਹੀ ਆ ਬਿਲਕੁਲ ਪੱਕਾ ਹੀ ਆ ਰਸਤਾ, ਕੱਚਾ ਨਹੀਂ ਹੁੰਦਾ ਕਿਤੇ। ਤੇਰੀ ਗੱਡੀ ਦੇ ਟਾਇਰ ਝੜਦੇ ਉੱਥੇ। ਚਲੋ ਆ ਜਾਣਾ, ਕੋਈ ਥਾਂ ਟਿਕਾਣਾ ਦੱਸ ਦੋ ਤੇ ਮੈਂ ਲੈ ਕੇ ਆ ਜਾਣਾ ਗੱਡੀ। ਥਾਂ ਟਿਕਾਣਾ ਮੈਂ ਤੈਨੂੰ ਦੱਸ ਦੇਣਾ। ਗੱਡੀ ਦਾ ਨੰਬਰ ਕੀ ਆਪਣਾ? 34 34 ਥੱਲੇ ਕੁਛ ਨਹੀਂ LHGU ਆਲਾ। ਇਹ ਤੂੰ ਏਦਾਂ ਕਰਨਾ, ਆਪਣਾ ਨਾਂ ਕੀ ਤੇਰਾ? ਮੇਰੇ ਨਾਲ ਗੋਗਾ ਜੀ। ਗੋਗਾ ਨਾਂ ਦੇ ਡਰਾਈਵਰਾਂ ਵਾਲਾ ਹੀ ਆ, ਮੰਜੀਆ ਡਰਾਈਵਰ ਲੱਗਦਾ ਤੂੰ। ਅੱਛਾ ਭਾਈ ਇੱਥੋਂ ਤੁਸੀਂ ਆਉਣਾ ਵਾ ਆਪਣਾ ਪਸੀਨ ਪਿੰਡ ਵੇਖਿਆ? ਪਸੀਨ ਪਿੰਡ ਬਾਟਾਪੁਰ ਤੱਕ ਤੇ ਮੈਂ ਆ ਸਕਦਾ ਜਾਂ ਅੱਗੇ ਕੋਈ ਮੁੰਡਾ ਭੇਜ ਦਿਓ। ਓ ਯਾਰ ਬਾਟਾਪੁਰ ਦੇ ਨਾਲ ਹੀ ਆ ਨਹਿਰ ਆ ਨਾ, ਜਾਂ ਨਹਿਰੋਂ ਨਹਿਰ ਹੀ ਆਉਣਾ ਤੂੰ। ਵੱਡੀ ਨਹਿਰ ਜਿਹੜੀ BR ਜਿਹੜੀ ਆ ਆ ਉਹਦੇ ਨਾਲ ਹੀ ਆਉਣਾ ਤੇ ਸਿੱਧਾ ਹੀ ਆ ਜਾਣਾ ਤੂੰ ਉੱਥੇ। ਤੇ ਪਿੰਡ ਲੰਘ ਕੇ ਨਾਲ ਹੀ ਜਿਹਨੂੰ ਮਰਜ਼ੀ ਪੁੱਛ ਲੈਣਾ ਤੂੰ ਰਾਣੇ ਡੋਗਰ ਦਾ ਡੇਰਾ ਕਿੱਥੇ ਆ। ਰਾਣਾ ਡੋਗਰ ਤੇ ਕੱਲਾ ਡੋਗਰ ਨਹੀਂ ਉਹ ਰਾਣਾ ਵੀ ਮੇਰੇ ਨਾਲ ਆ। ਅਸੀਂ ਉਹ ਨਹਿਰ ਉਹੀ ਆ ਨਾ, ਪਿਛਲੇ ਦਿਨਾਂ ਜਿਹੜੀਆਂ 3 ਲਾਸ਼ਾਂ ਰੁਕੀਆਂ ਹੁੰਦੀਆਂ ਸੀ, ਉਹ ਹੀ ਨਿਸ਼ਾਨੀ ਹੈ। ਇਹ ਕਿਹੜੀ ਨਿਸ਼ਾਨੀ ਦੱਸਣ ਡਿਆ ਯਾਰ? ਮੇਰੀ ਗੱਲ ਸੁਣ, ਇੱਥੋਂ ਸਿੱਧਾ ਹੀ ਆਉਂਦਾ ਹੀ ਆ, ਕੋਈ ਤੈਨੂੰ ਕੱਚਾ ਨਹੀਂ ਕਿਤੇ ਨਹੀਂ। ਪਹੁੰਚ ਮੇਰਾ ਪੁੱਤ ਹੈ ਜਲਦੀ। ਚਲੋ ਜੀ ਮੈਂ ਪਹੁੰਚਣਾ ਵਾ ਜੀ। ਤੁਸੀਂ ਰਾਣੇ ਹੋ ਕਿ ਡੋਗਰ ਹੋ ਜਾਂ ਮਿਕਸ ਹੋ? ਰਾਣਾ ਡੋਗਰ ਹੀ ਆ ਯਾਰ, ਕੀ ਹੋ ਗਿਆ ਮਿਕਸ? ਡੋਗਰ ਰਾਣਾ ਡੋਗਰ ਮੈਂ ਪਹੁੰਚ ਰਿਹਾ ਜੀ। ਆ ਜਾ ਮੇਰਾ, ਆ ਜਾ। ਨੀਲੇ ਰੰਗ ਦਾ ਗੇਟ ਹੀ, ਨੀਲੇ ਰੰਗ ਦਾ ਵੱਡਾ। ਪਹੁੰਚਦਾ ਜੀ, ਪਹੁੰਚਦਾ। ਆ ਜਾ। ਇਹ ਅਮਰੂਦ ਖਰੇ ਕੌਣ ਤੋੜ ਕੇ ਲੈ ਜਾਂਦਾ ਇਥੋਂ? ਹਾਂ ਹਟ ਜਾ। ਓ ਡੈਡੀ ਓਏ ਘੱਟ ਰੋਲ ਹੁੰਦਾ। ਇਹਨੇ ਸਫਾਈ ਕਰ ਰਹੇ। ਓ ਯਾਰ ਮੈਨੂੰ ਇਹ ਦੱਸ ਇਹ ਅਮਰੂਦ ਕੌਣ ਲਾ ਕੇ ਲੈ ਜਾਂਦਾ? ਆਵੇ ਆ ਸਾਰੇ ਬੂਟੇ ਖਾਲੀ ਕਰ ਛੱਡੇ। ਉਹ ਵੱਜਦੇ ਮਹਿਮਾਨ ਆਏ ਸੀ ਨਾ, ਉਹ ਬੱਚੇ ਸੀ ਕੱਲ। ਪ੍ਰਾਹੁਣੇ ਸ਼ਹਿਰੋਂ ਆਏ ਸੀ? ਹਾਂਜੀ ਉਹ ਬੱਚੇ ਸੀ ਨਾਲ ਕੱਲ। ਫਿਰ ਉਹ ਮੈਂ ਕਿਹਾ ਹੁਣ ਕਿਉਂ ਰੁਕਣਾ। ਚਲੋ ਉਹਨਾਂ ਕਹਿੰਦਾ ਜਿੰਨੇ ਖਾਣੇ ਉਹਨੇ ਲਾਇਆ ਕਰੋ, ਜਿਹਨੇ ਵੀ ਜਿੰਨਾ ਖਾਣਾ ਉਹਨਾਂ ਪਾਓ, ਜਿੰਨੇ ਖਾਣੇ ਉਹਨੇ ਲਾਓ। ਉਹ ਕਹਿੰਦੇ ਮਿੱਠੇ ਚੰਗੇ ਆ। ਸ਼ਾਪਰ ਭਰ ਲੈ ਗਏ ਸ਼ਹਿਰ ਨੂੰ। ਆ ਸ਼ਹਿਰ ਲੈ ਗਏ। ਉਹ ਬੱਚੇ ਆ ਚਲੋ ਖੇਡਦੇ ਆ ਇੱਥੇ। ਅੱਛਾ ਸਵੇਰ ਦੀਆਂ ਭੁੱਖੀਆਂ ਖਲੋਤੀਆਂ, ਇਹਨਾਂ ਨੂੰ ਹੁਣ ਸਾਹੀਵਾਲ ਟੋਰਨਾ ਆਪਾਂ। ਗੱਡੀ ਆ ਰਹੀ ਆ ਤੇ ਤੂੰ ਨਾਲ ਜਾਣਾ। ਠੀਕ ਹੋ ਗਿਆ। ਆਹੋ ਲਿਓ। ਗੱਡੀ ਵਾਲੇ ਨੂੰ ਕੀਤਾ ਫੋਨ? ਆ ਰਹੀ ਗੱਡੀ ਆ ਰਹੀ ਆ। ਉਹ ਜਿਹੜਾ ਬਾਲਣ ਵੀ ਥੋੜਾ ਜਿਹਾ ਯਾਰ ਕੱਢ ਵਿੱਚੋਂ ਹੈ, ਮੱਚ ਲਾਈਏ ਥੋੜਾ ਜਿਹਾ, ਰਾਤ ਨੂੰ ਠੰਡ ਹੋ ਜਾਂਦੀ ਆ। ਅੱਛਾ ਜੀ। ਗੋਗਾ ਭਾਈ ਆ ਗੋਇਆ ਵੀ ਸਾਡੇ ਪੈਰਾਂ ਨੂੰ ਲੱਗਣ ਦਿਆ ਯਾਰ। ਆ ਯੂਨਸ ਕਿੱਧਰ ਗਿਆ? ਯੂਨਸ ਗਿਆ ਰੋਟੀ ਲੈਣ। ਇਹ 24 ਘੰਟੇ ਰੋਟੀ ਖਾਂਦਾ ਰਹਿੰਦਾ। ਇਹ ਐਡਾ ਕਿਤੇ ਲੰਗਰ ਟੇਕਰ ਰਹਿੰਦਾ। ਮੱਝਾਂ ਨੂੰ ਇੱਕ ਵਾਰੀ ਪਾਉਂਦਾ, 6 ਵਾਰੀ ਖਾਂਦਾ। ਬੁਲਾਉਣਾ ਉਹ ਕੀ ਆ ਤੈਨੂੰ ਰਾਣੋ? ਕੁਝ ਵੀ ਨਹੀਂ ਉਹਨੂੰ। ਆ ਰਾਤ ਨੂੰ ਚੰਗਾ ਕੀਤਾ ਤੁਸੀਂ ਪਾਤਾ ਉੱਤੇ, ਨਹੀਂ ਤੇ ਠੰਡ ਦੇ ਨਾਲ ਮੱਝਾਂ ਤੇ ਠਰ ਜਾਂਦੀਆਂ। ਇਹ ਠੰਡ ਦਾ ਦੁੱਧ ਵੀ ਘੱਟ ਦਿੰਦੀਆਂ ਜੀ। ਹਾਂਜੀ ਆ ਟਰੈਕਟਰ ਤੇ ਵੀ ਦਿਓ ਕਪੜਾ ਹੈ। ਇਹ ਕੌਣ ਆਇਆ? ਵੇਖ ਕੌਣ ਆਇਆ? ਕੌਣ ਆਇਆ? ਕੌਣ ਆ? अस्सलाम वालेकुम जी। वालेकुम सलाम। कौन भाई?
ਰਾਣਾ ਡੋਗਰ ਦਾ ਇਹੀ ਆ ਜੀ ਡੇਰਾ ਹਾਂਜੀ ਹਾਂਜੀ ਇਹੀ ਹੈ ਜੀ। ਮਿਲਣਾ ਸੀ ਜੀ, ਮੈਂ ਡਰਾਈਵਰ ਆ। ਉਹ ਫੋਨ ਕੀਤਾ ਸੀ ਉਹਨਾਂ ਨੇ ਵੀ ਡੋਗਰ ਸਾਹਿਬ ਨੇ ਕੋਈ ਮਾਲ ਮੂਲ ਲੈ ਕੇ ਜਾਣਾ ਸੀ। ਆਹੋ ਆਹੋ ਕੀਤਾ ਮੈਂ 1 ਮਿੰਟ ਦੱਸਦਾ ਡੋਗਰ ਸਾਹਿਬ ਨੂੰ। ਉਹ ਕਿਹੜਾ ਮੁੰਡਾ ਆ ਜਾ ਕਾਕਾ ਅੰਦਰ ਆ ਜਾ ਗੱਡੀ ਵਾਲਾ ਆਇਆ ਜੀ। ਆ ਤੇ ਗੱਡੀ ਵਾਲੇ ਨੂੰ ਅੰਦਰ ਲਿਆ ਯਾਰ ਆ ਜਾ ਕਾਕਾ ਦੇ ਵੇਖ ਲਓ। ਅਸਲਾਮੁਅਲੈਕਮ ਜੀ ਰਾਣਾ ਡੋਗਰ ਸਾਹਿਬ। ਵਾਲੇਕਮ ਸਲਾਮ ਕੀ ਹਾਲ ਆ ਜੀ ਗੋਗਾ ਜੀ ਗੋਗਾ ਹੀ ਨਾਂ ਦੱਸਿਆ ਸੀ ਹਾਂਜੀ ਹਾਂਜੀ ਠੀਕ ਹੋ ਗਿਆ ਮੌਸਮ। ਵਧੀਆ ਨਾਂ ਤੇਰਾ ਮੈਨੂੰ ਲੱਗਦਾ ਹਰਿਆਣਾ ਉਧਰਲੇ ਪਾਸੇ ਠੰਡ ਹੀ ਆ ਨਾ, ਸਾਡੇ ਵਾਲੇ ਪਾਸੇ ਤਾਂ ਮੌਸਮ ਬਹੁਤ ਵਧੀਆ ਹੋ ਉਹ ਗਿਆ ਟੋਪੀ ਪੈਂਦੀ ਨਹੀਂ ਇੰਨੀ ਠੰਡ ਮਤਲਬ ਹੰਨੀ ਹੈ। ਉਹਦੇ ਭਲੇ ਮਾਨਸੀ ਲੱਗਣ ਦਿਆ ਹੈ ਨੇ ਉਹ ਭਲੇ ਮਾਨਸੀ ਹੁੰਦੇ ਆ ਜੀ ਡਰਾਈਵਰ, ਤੁਹਾਨੂੰ ਪਤਾ ਵੀ ਜਗ੍ਹਾ ਜਗ੍ਹਾ ਅਸੀਂ ਜਾਣਾ ਹੁੰਦਾ। ਨਹੀਂ ਜਗ੍ਹਾ ਤੇ ਜਾਣਾ ਹੁੰਦਾ ਯਾਰ, ਰਹਿਣਾ ਹੀ ਸੜਕਾਂ ਤੇ ਹੁੰਦਾ ਡਰਾਈਵਰਾਂ ਨੇ ਵਿਚਾਰਿਆਂ ਨੇ, ਡਰਾਈਵਰਾਂ ਦੀ ਜ਼ਿੰਦਗੀ ਲੰਘ ਜਾਂਦੀ ਹੈ ਸੜਕਾਂ ਤੇ। ਹਾਂ ਹਮਾਰਾ ਘਰ ਨਹੀਂ ਘਰ ਵੀ ਹੈਗੇ ਆ ਸਾਡੇ। ਨਹੀਂ ਘਰ ਤੇ ਹੁੰਦੇ ਆ ਨਾ ਕਿ ਮੈਂ ਹੂੰ ਮੁਸਾਫਰ ਆਵਾਰਾ ਗਾਣਾ ਸੁਣਿਆ ਜਾਂ ਟੋਪੀ ਆਪਣੇ ਬੱਚੇ ਦੀ ਪਾ ਲਿਆ। ਨਹੀਂ ਇਹ ਜੇ ਸਾਹਿਬ ਫਿਰ ਠੰਡ ਠੁੰਡ ਲੱਗਦੀ ਹੈ ਨਾ, ਪਰਦੇਸੀ ਹੈਗੇ, ਪਤਾ ਨਹੀਂ ਲੱਗਦਾ ਵੀ ਪਤਾ ਨਹੀਂ ਚਸਟ ਹੋਈ ਤੇਰੀ ਖਰਾਬ, ਇਹਨੂੰ ਲੱਸੀ ਪਿਆ ਉਥੋਂ। ਹੈਲੋ ਕੀ ਬਿਮਾਰ ਆ ਜਲ ਸਾਹਿਬ? ਉਹ ਜਿਹੜੀ ਲੱਸੀ ਹੁੰਦੀ ਨਾ ਚਸਟ ਨੂੰ ਸਹੀ ਕਰਦੀ ਆ। ਨਹੀਂ ਉਹ ਤੇ ਕਹਿੰਦੇ ਬੌਂਦੀ ਆ ਸਗੋਂ ਨਹੀਂ ਪਾਉਂਦੀ, ਕੱਚੀ ਲੱਸੀ ਪਾਉਂਦੀ, ਜਿਹੜੀ ਦਹੀਂ ਵਾਲੀ ਆ ਨਾ ਉਹ ਨਹੀਂ ਖਾਣੀ, ਉਹ ਨਹੀਂ ਪੀਣੀ। ਤੁਹਾਡੇ ਕੋਲ ਕਿਹੜੀ ਆ ਹੁਣ? ਮੇਰੇ ਕੋਲ ਕੱਚੀ ਲੱਸੀ ਆ। ਨਹੀਂ ਕੱਚੀ ਲੱਸੀ ਕੋਈ ਇਹ ਨਹੀਂ ਅੱਜ ਪੀਣਾ। ਇਹਨੂੰ ਡੈਡੀ ਜਸ਼ਾਂਦਾ ਇੱਕ ਪਾ ਕੇ ਦੇ ਇਹਨੂੰ ਉਹਦੇ 'ਚ। ਨਹੀਂ ਉਹਦੇ ਰੋਟੀ ਤੋਂ ਬਾਅਦ ਜਾਂਦੇ ਚੌਰੀ ਸਾਹਿਬ ਚੰਗਾ ਹੁੰਦਾ ਵਾ ਤੇ ਉਹ ਰੋਟੀ ਕਿੱਧਰ ਗਿਆ? ਉਹ ਕੀ ਨਾਮ ਮੁੰਡੇ ਦਾ? ਯੂਨਸ ਗਿਆ ਲੈਣ ਰੋਟੀ। ਯੂਨਸ ਗਿਆ ਰੋਟੀ ਲੈਣ। ਅੱਛਾ ਇਹ ਕੌਣ ਆ ਜੀ ਯੂਨਸ? ਚਸਟ ਤੇਰੀ ਖਰਾਬ ਹੋਈ ਆ, ਪਕੌੜੇ ਖਾ ਲੇਗਾ ਨਾ? ਹਾਂਜੀ ਪਕੌੜੇ ਇਹ ਸਾਰੀਆਂ ਉਲਟ ਛਾਵਾਂ ਨਾ ਆਰਾਮ ਆਉਣਾ ਜੀ ਮੈਨੂੰ। ਉਹ ਕਹਿੰਦੇ ਨਹੀਂ ਲੋਹੇ ਨੂੰ ਲੋਹਾ ਕੱਟਦਾ, ਆਹ ਤੇ ਪਕੌੜੇ ਨੂੰ ਪਕੌੜਾ ਕੱਟਦਾ। ਪਕੌੜੇ ਨੂੰ ਹੀ ਖਾਂਸੀ ਤੇਰੀ ਕਵਰ ਹੋ ਜਾਏਗੀ। ਪਕੌੜੇ ਨੂੰ ਪਕੌੜਾ ਚਲੋ ਕੱਢਦਾ। ਤੁਸੀਂ ਚਰ ਸਾਹਿਬ ਗੱਲ ਪਤਾ ਕੀ ਆ ਹਾਂ। ਵੀ ਅਸੀਂ ਫੇਰੇ ਲਾਉਣੇ ਹੁੰਦੇ ਆ ਤੇ ਉਹ ਅਸੀਂ ਕਹਿੰਦੇ ਆ ਵੀ ਧੁੰਦ ਪੈ ਜਾਂਦੀ ਆ ਨਾ ਜੀ ਰਾਤ ਨੂੰ। ਇਸੇ ਲਈ ਮੈਂ ਤੈਨੂੰ ਬੁਲਾ ਲਿਆ ਵੀ ਮੈਂ ਕਿਹਾ ਹੁਣ ਧੁੰਦ ਵੈਸੇ ਘੱਟ ਹੀ ਪੈਂਦੀ ਆ, ਨਹੀਂ, ਘਟ ਗਈ ਆ ਧੁੰਦ, ਬੜੀ ਘਟ ਗਈ। ਧੁੰਦ ਘਟੀ ਤੇ ਹੈ ਵਾ, ਲੇਕਿਨ ਰਾਤ ਨੂੰ 12-1 ਵਜੇ ਤੋਂ ਬਾਅਦ ਨਾ ਉੱਤਰ ਆਉਂਦੀ ਥੱਲੇ ਨਾ, ਤੇ ਫਿਰ ਉਹ ਆਵਾਜ਼ਾਰੀ ਕਰਦੀ ਆ ਉਹ ਲਾਈਟਾਂ। ਆਹੋ ਇਹ ਫਿਰ ਹੁੰਦਾ ਹੀ ਆ, ਮੌਸਮਾਂ ਦੇ ਨਾਲ ਹੀ ਆ ਸਾਰੇ, ਕਦੀ ਧੁੰਦ ਥੱਲੇ ਕਦੀ ਉੱਤੇ, ਕਦੀ ਇੱਧਰ ਕਦੀ ਇੱਧਰ। ਤੇ ਤੁਸੀਂ ਉਹ ਫੋਕ ਲਾਈਟਾਂ ਲਵਾਈਆਂ? ਉਹ ਪੀੜੀਆਂ ਜੀ ਉਹਦੇ ਸਿਰ ਤੇ ਲਵਾਈ ਤੂੰ ਫੋਕ ਲਾਈਟ? ਨਹੀਂ ਜੀ ਉਹ ਲਾਈਟਾਂ ਥੱਲੇ ਹਲਕੀਆਂ ਲਵਾਈਆਂ ਵਾ, ਲੇਕਿਨ 25 ਸਾਲ ਦਾ ਤਜਰਬਾ ਜੀ। ਤੇਰਾ? ਨਹੀਂ ਮੇਰੇ ਅੱਬੇ ਦਾ। ਬੱਬੇ ਦਾ ਨਹੀਂ ਹੁਣ ਤੇ ਤੂੰ 35 ਸਾਲ ਦਾ ਹੋ ਗਿਆ ਤਾਂ 35 ਸਾਲ ਦਾ ਤਜਰਬਾ ਹੋਣਾ ਚਾਹੀਦਾ। ਪਿਓ ਦੇ ਨਾਲ ਹੀ ਅੱਖਾਂ ਖੋਲੀਆਂ ਤੇ ਗੱਡੀ 'ਚ ਜੀ ਅਸੀਂ ਨਾਲ ਕੰਡਕਟਰੀ ਕੀਤੀ ਪਹਿਲੇ। ਓਹੋ ਸੜਕ ਤੇ ਹੋਇਆ ਤੂੰ? ਹੈਲੋ ਕਾਪੇ ਹੀ ਕਹਿੰਦੇ ਆ ਵੀ ਪਿਓ ਦੇ ਨਾਲ ਹੀ ਅੱਖਾਂ ਖੋਲੀਆਂ, ਉਹ ਪਿਓ ਵੀ- ਨੇ ਵੀ ਤੇ ਇਕੱਠੀਆਂ ਖੋਲੀਆਂ ਤੁਸੀਂ? ਨਹੀਂ ਵੀ ਉਹ ਗੱਲ ਹੁੰਦੀ ਆ ਰਾਣਾ ਡੋਗਰ ਸਾਹਿਬ ਵੀ ਇਹ ਵੀ ਜਦੋਂ ਅਸੀਂ ਹੋਸ਼ ਸੰਭਾਲੀ ਹਾਂ। ਤੇ ਸਾਹਮਣੇ ਸਾਡੇ ਅੱਖਾਂ ਖੋਲੀਆਂ ਤੇ ਸਟੀਅਰਿੰਗ, ਅੱਖਾਂ ਖੋਲੀਆਂ ਤੇ ਦੁੱਖਾਂ ਦੇ ਜਾਲ ਵੇਖੇ, ਜਾਲ ਵੇਖੇ ਤੇ ਸਟੀਅਰਿੰਗ ਵੇਖਿਆ, ਬ੍ਰੇਕ ਵੇਖੀ, ਕਲੱਚ ਵੇਖਿਆ 6-7 ਕਾਲੇ ਕਾਲੇ ਬਾਲ ਵੇਖੇ ਤੇ ਉਹਨਾਂ ਦੇ ਮਿੱਟੀਓ ਮਿੱਟੀ ਘਟੇ, ਇਹ ਮੈਂ ਉਹਨਾਂ ਦੇ ਹਾਲ ਵੇਖੇ। ਕੀ ਸ਼ਾਇਰ ਆ ਰਿਹਾ ਅੱਗੋਂ, ਮੇਰਾ ਸ਼ੇਰ ਆ ਰਿਹਾ ਅੱਗੋਂ। ਕਿਤਾਬ ਤੇ ਸੁਣੀ ਕਿਸੇ ਦੀ ਆਉਂਦੀ ਆ ਤੇ ਇੱਕ ਸ਼ੇਰ ਕਿਹਦਾ ਆਉਂਦਾ ਜੀ? ਉਹ ਮੇਰਾ ਦੋਸਤ ਉਹ ਲਿਖਦਾ, ਉਹਨੇ ਕਿਹਾ ਮੈਂ ਵਿੱਚ ਫਿੱਟ ਕਰ ਦਿਆਂਗਾ। ਮੈਂ ਕਿਹਾ ਚਲੋ ਮਿਹਰਬਾਨੀ। ਚਲੋ ਮਾਲ ਤੇ ਮੈਂ ਸਾਹੀਵਾਲ ਜਾਣਾ ਗੁੱਗਾ ਜੀ। ਸਾਹੀਵਾਲ ਇੱਥੋਂ ਅਸੀਂ ਜਾਵਾਂਗੇ ਸਕਰਦੂ, ਨਹੀਂ ਉਹ ਹੋਰ ਪਾਸਾ ਆ। ਤੇ ਸਾਹੀਵਾਲੋਂ ਇੱਥੋਂ ਮੁਲਤਾਨ ਰੋਡ ਤੋਂ ਚੋਰੀ ਸਾਹਿਬ ਚੜਾਂਗੇ ਅਸੀਂ ਜੀਟੀ ਰੋਡ, ਜੀਟੀ ਰੋਡ। ਮੋਟਰਵੇ ਬਣ ਗਿਆ ਹੁਣ ਤੇ, ਉਹ ਲੇਕਿਨ ਉਧਰ ਨਹੀਂ ਚੜਨ ਦਿੰਦੇ ਤੇਰੇ ਵਰਗੇ ਬੰਦੇ ਨੂੰ। ਨਹੀਂ ਗੱਡੀ ਸਾਡੇ ਕੋਲ ਹੈਗੀ ਆ ਤੇ ਉਹ ਕੋਈ ਨਹੀਂ ਮਸਲਾ ਐਸਾ। ਮਾਲ ਨੂੰ ਜਰਾ ਫਿਰ ਜੀਟੀ ਰੋਡ ਤੇ ਥੋੜਾ ਜਿਹਾ ਕੰਮ ਰਾਤ ਰਾਹ ਲੈਣਾ। ਹਾਂ ਉਹ ਜਿਹੜਾ ਰਾਜ ਕਿਤੇ 100 ਵਾਸ਼ਰੂਮ ਜਾਣਾ ਹੁੰਦਾ ਡੰਗਰਾਂ ਨੇ। ਆਨੇ ਮੋਟਰਵੇ ਤੇ ਚੜਨ ਨਹੀਂ ਨਾ ਦਿੰਦੇ, ਨਹੀਂ ਤੇ ਉਦੋਂ ਦੀ ਸ਼ਾਰਟ ਹੋ ਜਾਣਾ ਸੀ। ਨਹੀਂ ਡੰਗਰ ਚੜਨ ਵੀ ਨਹੀਂ ਦਿੰਦੇ ਮੋਟਰ। ਇੱਥੋਂ ਅਸੀਂ ਜਾਵਾਂਗੇ ਪੱਤੋ ਕੀ ਹਾਂ, ਤੇ ਪੱਤੋ ਕੀ ਤੋਂ ਅਸੀਂ ਉਧਰ ਨੂੰ ਕਾੜੇ ਤੋਂ ਸਾਹੀਵਾਲ। ਕਾੜੇ ਤੋਂ ਸਾਹੀਵਾਲ? ਹਾਂ ਬਿਲਕੁਲ ਸਹੀ ਹੈ। ਤੇ ਉਹ ਕੋਈ ਰੌਲਾ ਹੀ ਨਹੀਂਗਾ। ਕਹਿੰਦੇ ਵੰਡ ਤੋਂ ਪਹਿਲਾਂ ਹਨਾ ਜਿਹੜੇ ਸਾਡੇ ਨੇ ਉਧਰ ਰਹਿੰਦੇ ਹੁੰਦੇ ਸੀ ਤੇ ਇਹ ਇੱਧਰ ਰਹਿੰਦੇ ਹੁੰਦੇ ਸੀ ਹਨਾ, ਉਲਟਾ ਪੁਲਟਾ ਹੋ ਗਿਆ ਕੰਮ ਉਲਟਾ ਪੁਲਟਾ ਹੋ ਗਿਆ। ਤੇ ਕਹਿੰਦੇ ਜ਼ਿਆਦਾ ਵੱਸੂ ਵਾਲੇ ਇਲਾਕੇ, ਜ਼ਿਆਦਾ ਵਧੀਆ ਸ਼ਹਿਰ ਉਧਰ ਨਹੀਂ, ਉਧਰ ਰਹਿ ਗਏ ਨੇ। ਹਾਂ ਇੱਧਰ ਜੰਗਲ ਕਿਰਾਇਆ ਹੀ ਮਕਾਲਾ ਜ਼ਿਆਦਾ। ਮੇਰਾ ਭਰਾਵਾ, ਹਾਂਜੀ ਕਿਰਾਇਆ ਮਕਾਲਾ ਇੱਥੇ ਹੀ। ਕਿਉਂਕਿ ਰੌਲੇ ਵਾਲੀ ਗੱਲ ਕੋਈ ਨਹੀਂ, ਤੈਨੂੰ ਸਾਰੇ ਪਹਿਲੇ ਦੇ ਦੇਣੇ ਪੈਸੇ। ਰਾਜ ਟੂਲ ਪਲਾਜ਼ੇ ਤੇਰੇ ਹੋਣਗੇ, ਸਾਡੇ ਨਹੀਂ ਜੀ ਉਹ ਰੁਪਈਆ ਤੁਹਾਡੇ ਕੋਲ ਮੈਂ 20,000 ਲਵਾਂਗਾ ਤੇ ਟੂਲ ਪਲਾਈਏ ਤੁਹਾਡੇ। ਯਾਰ ਡੀਜ਼ਲ ਸਸਤਾ ਆਇਆ ਹੁਣ, ਇੰਜ ਨਾ ਕਰ ਗੋਗੇ। 20,000 ਰੁਪਇਆ ਬਹੁਤਾ।
ਰਾਣਾ ਡੋਗਰ ਸਾਹਿਬ ਫਿਰ ਵਾਪਸੀ ਦੀ ਉਧਰੋਂ ਸਵਾਰੀ ਨਹੀਂ ਨਾ ਓ ਲੱਭਦੀ ਯਾਰ ਰਾਣਾ ਆ ਰਿਹਾ ਜੇ ਮੈਂ ਡੋਗਰ ਆ ਕੀ ਕਰਨ ਦਿਆਂ ਤੂੰ ਚਲੋ ਹੁਣ ਪਿੱਛੇ ਰਾਣਾ ਮੇਰਾ ਯਾਰ ਆ, ਅਸੀਂ ਮਿਲ ਕੇ ਡੇਰਾ ਬਣਾਇਆ, ਮਿਲ ਕੇ ਡੰਗਰ ਸ਼ੰਗਰ ਤੇ ਮਿਲ ਕੇ ਆ ਟਰੈਕਟਰ ਲਾਏ, ਜ਼ਮੀਨਾਂ ਮਿਲ ਕੇ ਲਈਆਂ। ਰਾਣੇ ਡੋਗਰ ਦੀ ਯਾਰੀ ਬੜੀ ਮਸ਼ਹੂਰ ਹੀ ਹੋ। ਅੱਛਾ ਜੀ ਹਾਂ ਤੇ ਪੈਸੇ ਮਕਾਲਾ 20000 ਭਰਾ ਰੁਪਇਆ ਦੱਸਿਆ ਜੀ ਤੁਹਾਨੂੰ ਨਹੀਂ ਰੁਪਈਆ ਤੈਨੂੰ ਮੈਂ ਦਵਾਂਗਾ 15000 ਇਹ ਬੰਦਾ 15000 ਹੁੰਦਾ ਵਾ। ਬਾਅਦ ਤੈਨੂੰ 15000 ਦੇ ਦਿਆਂਗੇ ਤੇਰਾ ਹੋਰ ਕੋਈ ਰਾਹ ਦੇ ਵਿੱਚ ਕੋਈ ਮਸਲੇ ਮਸਾਇਲ ਜਿਹੜੇ ਚਲਾਨ ਚਲਾਉਣ ਉਹ ਤੇਰਾ ਹੀ ਹੋਣਾ ਹੀ। ਚਲੋ 15000 ਠੀਕ ਆ ਲੇਕਿਨ ਆਹ। ਇਹ ਆ ਵੀ ਮੈਂ ਨਾ ਇੱਥੋਂ ਤੁਰਨਾ ਨਾ ਜਦੋਂ ਰਾਣਾ ਡੋਗਰ ਸਾਹਿਬ ਆਏ ਮੈਂ ਜਾ ਕੇ ਨਾ ਪੱਤੋ ਕੀ ਸਟੇ ਕਰਦਾ ਮੈਂ ਉੱਥੋਂ ਮੈਂ ਚਾਹ ਦਾ ਕੱਪ ਤੇ ਮਰੂੰਡਾ ਮੈਂ ਲਾਜ਼ਮੀ ਖਾਣਾ ਹੁੰਦਾ ਚਾਹ ਨਾਲ ਟੂੜਾ ਖਾਣਾ ਇਹ ਤੈਨੂੰ ਰਾਹ 'ਚ ਹੀ ਹੈ ਜਾ ਹੋਇਆ ਇਹਨੇ ਉਹ ਕੱਪ ਕੇਕ ਨੇ ਕਹਿ ਦਿੱਤੇ, ਸ਼ੁਕਰ ਕਰੋ। ਉਹ ਡੰਗਰ ਤੇ ਰਹਿ ਗਿਆ ਨਾ ਰਾਹ 'ਚ ਤੇ ਇਹਦੇ ਸਾਰੇ ਸਾਰੇ ਚਾਹ ਪੀਲਾ ਜਾਂ ਮਰੂੰਡਾ ਖਾਲਾ ਇਹ ਕੰਟਰਾਸਟ ਹੈ ਚਾਹ ਨਾਲ ਰਸ ਖਾਈਦੇ ਆ ਨਹੀਂ ਉਹ ਸਗਾਤ ਆ ਨਾ ਜੀ ਪੱਤੋ ਕੀ ਦੀ ਤੇ ਉੱਥੋਂ ਉਥੇ ਫਿਰ ਨਰਸਰੀਆਂ ਫੁੱਲ ਖਾਇਆ ਕਰ ਉੱਥੇ ਦਰਖਤ ਖਾਇਆ ਕਰ ਪੌਦੇ ਖਾਇਆ ਕਰ ਉੱਥੇ ਫਿਰ ਮੈਂ ਟਾਪੋ ਟਾਪ ਜਾਣਾ ਵਾ ਰਾਣਾ ਡੋਗਰ ਸਾਹਿਬ ਆਪਣੇ ਸਰਕਾਰ ਨਹੀਂ ਖੁੰਡੀ ਵਾਲੇ ਆ ਉਹ ਖੁੰਡੀ ਵਾਲੇ ਸਰਕਾਰ ਦੇ ਮੈਂ ਸਲਾਮ ਕਰਕੇ ਤੇ ਬਾਹਰ ਆ ਦੁਕਾਨ ਉੱਥੇ ਚਾਹ ਬੜੀ ਟੌਰੀ ਬਣਦੀ ਲੰਗਰ ਉੱਥੋਂ ਕਰਨਾ ਸਰਕਾਰਾਂ ਦਿਓ ਅੱਛਾ ਚਾਹ ਮੈਂ ਬਾਹਰੋਂ ਪੀਣਾ ਫਿਰ ਜਦੋਂ ਮੈਂ ਚਾਹ ਪੀ ਇਹ ਲਾਂ ਸਰਕਾਰ ਚਾਹ ਨਹੀਂ ਦਿੰਦੇ ਤੈਨੂੰ ਨਹੀਂ ਜੀ ਉਹ ਆਂਦੇ ਆ ਵੀ ਚਾਹ ਵੀ ਪਾਣੀ ਵੀ ਹਰ ਸ਼ੈ ਆ ਲੇਕਿਨ ਮੇਰੇ ਆਪਣੇ ਅੰਦਰ ਦੀ ਗੱਲ ਆ ਵੀ ਹੁਣ ਸਾਰਾ ਬੋਝ ਤੇ ਨਹੀਂ ਨਾ ਸਰਕਾਰਾਂ ਦੇ ਆ ਪਾਉਣਾ। ਨਹੀਂ ਉਹ ਤੇ ਗੱਲ ਤੁਹਾਡੀ ਠੀਕ ਆ ਤੇ ਚਾਹ ਮੈਂ ਫਿਰ ਬਾਹਰੋਂ ਪੀ ਕੇ ਮੈਂ ਫੇਰ ਨਹੀਂ ਜੀ ਰੋਕਦਾ ਫੇਰ ਮੈਂ ਟਾਪੋ ਟਾਪ ਨਾ ਉੱਥੋਂ ਜਾ ਕਚਹਿਰੀਆਂ ਰੁਕਣਾ ਯਾਰ ਇਹ ਵੀ ਕਾੜੇ ਜੀ ਨੇ ਹਾਂਜੀ ਇਹ ਖੁੰਡੀ ਵਾਲੀ ਸਰਕਾਰ ਵੀ ਕਾੜੇ ਤੇ ਕਚਹਿਰੀਆਂ ਵੀ ਕਾੜੇ ਕਚਹਿਰੀਆਂ ਕਾਲੀ ਰੁਕਣਾ ਤਰੀਕ ਆ ਤੇਰੀ ਉੱਥੇ ਇਹ ਚਲਾਨ ਛਡਾਉਣਾ ਤੂੰ ਉੱਥੋਂ ਮਰ ਤੂੰ ਨਿਕਲ ਤੂੰ ਸਿੱਧਾ ਸਾਹੀਵਾਲ ਜਾ ਉੱਥੋਂ ਸਾਰਾ ਤੇ ਸਾਰਾ ਹੈਗਾ ਵਾ ਆਪਣਾ ਨਾ ਨਾ ਸਾਰੀਆਂ ਤੁਸੀਂ ਨਹੀਂ ਚਾਹ ਫਿਰ ਨਾਲ ਟੂਲ ਪਲਾਜ਼ੇ ਸਾਰਾ ਕੁਝ ਤੇਰਾ ਤੁਸੀਂ ਬਰੂੰਡਾ ਇੱਧਰ ਕਰ ਲਓ ਮਾੜਾ ਜਿਹਾ ਸਾਈਡ ਤੇ ਹੋਰ ਕੁਛ ਹੈ ਮੇਰੇ ਪੱਲੇ ਪਾ ਦਿਓ ਮਰੂੰਡਾ ਕੱਢਦੇ ਵਿੱਚੋਂ ਬਰੂੰਡਾ ਕੱਢ ਦਿੰਨੇ ਆ ਵਾਸ਼ਰੂਮ ਨਹੀਂ ਜੇ ਨਿਕਲ ਇਹਨਾਂ ਦੀ ਅਦਾਇਗੀ ਜਿਹੜੀ ਆ ਵਾਸ਼ਰੂਮ ਨਾ ਚੋਂ ਛੇਤੀ ਤਾਂ ਨਿਕਲ ਆਏਗਾ ਕਿ ਨਹੀਂ ਵਾਸ਼ਰੂਮ ਕੱਢ ਦਿੰਦੇ ਆ ਵਾਸ਼ਰੂਮ ਚੋਂ ਛੇਤੀ ਨਿਕਲ ਚੱਲ ਥੋੜਾ ਹੁਣ ਕਵੇਲਾ ਹੁੰਦਿਆ ਵਾ ਤੇ ਆ ਸੁੱਟ ਡੰਗਰ ਵਿੱਚ ਗੱਡੀ ਦੇ ਤੇ ਲੈ ਚੱਲ ਹਾਂਜੀ ਹਾਂਜੀ ਆ ਡੰਗਰ ਸੁੱਟ ਵਿੱਚ ਤੇ ਦੱਸੋ ਨਾ ਇਹਨਾਂ ਚੋਂ ਕਿਹੜਾ ਡੰਗਰ ਆ ਜਿਹੜਾ ਲਿਜਾਣਾ ਹੈ ਇਹ ਤਿੰਨੇ ਹੀ ਲਿਜਾਣੇ ਆ ਹਾਂਜੀ ਤਿੰਨੇ ਹੀ ਤੁਸੀਂ ਤੇ ਕਿਹਾ ਸੀ ਜੀ ਇਹ ਡੰਗਰ ਆ ਤੇ ਲਿਜਾਣਾ ਵਾ ਨਹੀਂ ਤੇ ਡੰਗਰ ਹੀ ਆ ਯਾਨੀ ਕਿ ਆ ਡੰਗਰ ਹੀ ਆ ਡਾਕਟਰ ਆ ਇੰਜੀਨੀਅਰ ਇਹ ਡੰਗਰ ਆ ਆਵੇ ਇੱਥੋਂ ਮੈਂ ਤੈਨੂੰ ਵਿਖਾਉਣਾ ਇੱਥੇ ਰਹਿ ਜਰਾ ਆਵੇ ਮੈਂ ਤੈਨੂੰ ਵਿਖਾਉਣਾ ਇਹ ਸਾਰੇ ਡੰਗਰ ਆ ਮੈਂ ਨਹੀਂ ਜੀ ਡੰਗਰ ਨਹੀਂ ਤੂੰ ਤੇ ਡਰਾਈਵਰ ਆ ਆਹੋ ਮੈਨੂੰ ਕੱਢੋ ਨਾ ਵਿੱਚੋਂ ਨਹੀਂ ਚੌਧਰੀ ਤੁਹਾਨੂੰ ਸਾਹਿਬ ਤੁਸੀਂ ਫੋਨ ਤੇ ਤੁਸੀਂ ਕਿਹਾ ਜੀ ਡੰਗਰ ਹਾਂ ਤੇ ਡੰਗਰ ਤੇ ਇੱਕ ਹੁੰਦਾ ਮੈਂ ਕਿਹਾ ਕੋਈ ਮੱਝ ਗਾਂ ਕੋਈ ਕੱਟਾ ਵੱਛਾ ਇੱਕ ਹੋਊਗਾ ਹੁਣ ਡੰਗਰਾਂ ਦਾ ਮਤਲਬ ਇਹ ਤੇ ਨਹੀਂ ਨਾ ਵੀ ਤੁਸੀਂ ਹੁਣ ਸਾਰਾ ਜਿਹੜਾ ਓ ਯਾਰ ਬਾੜਾ ਹੀ ਆ ਦੇ ਲਦਾ ਦੋ ਤੇ ਕਹੋ ਜੀ 15000 ਚ ਮੈਂ ਛੱਡ ਕੇ ਆਵਾਂ ਉਹ ਕਮਲੇ ਹੁਣ ਫੈਮਿਲੀ ਆ ਫਸ ਫੂਸ ਕੇ ਬਹਿ ਜਾਏਗੀ ਕੋਈ ਰੌਲਾ ਨਹੀਂ ਤੁਸੀਂ ਚੜਾ ਉੱਤੇ ਲਾ ਫਾਸ ਫੂਸ ਕੇ 3 ਸੀਟੀ ਤੇ ਲਿਜਾਣਾ ਇਹਨਾਂ ਨੂੰ ਮੈਂ ਓਏ ਆਹੋ ਇਹ ਇੰਜ ਚ ਨਾ ਖਿਲਾਰ ਇੰਜ ਖਿਲਾਰ ਇੰਜ ਤੁਹਾਨੂੰ ਤਜਰਬਾ ਹੁੰਦਾ ਸਾਹਿਬ ਉਹ ਖਿਲਾਰ ਦਿੰਨੇ ਆ ਡੰਗਰ ਆ ਇਹ ਤੇ ਵੱਡਾ ਚਾਹੀਦਾ ਵਾ ਟਰਾਲਾ ਟੈਪ ਜਿਹੜਾ ਵਾ 3 ਡੰਗਰਾਂ ਵਾਸਤੇ ਹੈ ਮੇਰੇ ਕੋ ਤੇ ਮਾੜਾ ਜਿਹਾ ਐਵੇਂ ਉਹ ਹਲਕਾ ਫੁਲਕਾ ਜਿਹਾ ਕੰਮ ਆ ਜੇ ਚ ਇੱਕ ਡੰਗਰ ਜਿਹੜਾ ਨਾ ਮਸਾਂ ਓ ਯਾਰ ਇੰਜ ਹੋ ਕੇ ਬਹਿ ਜਾਣਗੇ ਕੁਝ ਨਹੀਂ ਹੁੰਦਾ ਉਹ ਤੇ ਤੂੰ ਕੱਟ ਕੁੱਟ ਨਾ ਮਾਰੀ ਨਾ ਰਾਹ 'ਚ ਕੁਝ ਨਹੀਂ ਹੁੰਦਾ ਇੱਥੇ ਮਿਲ ਜੁਲ ਕੇ ਖਾਂਦਾ ਆ ਮਿਲ ਜੁਲ ਕੇ ਬਹਿ ਜਾਣਗੇ ਕਿਹੜਾ ਰੌਲਾ ਏਡਾ ਨਹੀਂ ਗੱਲ ਮਿਲ ਜੁਲ ਕੇ ਦੀ ਨਹੀਂ ਹੁੰਦੀ ਆਹੋ ਗੱਲ ਇਹ ਆ ਵੀ ਜਗ੍ਹਾ ਵੀ ਤੇ ਚੌਧਰੀ ਸਾਹਿਬ ਵੇਖਣੀ ਆ ਨਾ ਸੌਰੀ ਰਾਣਾ ਡੋਗਰ ਸਾਹਿਬ ਯਾਰ ਡੋਗਰ ਯਾਰ ਰਾਣਾ ਨਹੀਂ ਰਾਣਾ ਆ ਰਿਹਾ ਕਿੱਥੇ ਆ ਰਿਹਾ ਜੀ ਉਹ ਰਾਣਾ ਮੇਰਾ ਯਾਰ ਆ ਨਾ ਰਾਣਾ ਸ਼ਫਕਤ ਆ ਲਾ ਗੱਡੀ ਉੱਥੇ ਚੜਾਓ ਇਹਨਾਂ ਨੂੰ ਵਿੱਚ ਨਹੀਂ ਰਾਣਾ ਸੁੱਟੋ। ਡੋਗਰ ਸਾਹਿਬ ਇੰਜ ਨਹੀਂ ਗੱਲ ਬਣਨੀ ਕਿਉਂ ਇਹ ਇੱਕ ਡੰਗਰ ਦੀ ਗੱਲ ਹੋਈ ਆ ਇੱਕ ਡੰਗਰ 20000 ਰੁਪਏ ਚ ਨਾਨ ਟਿੱਕੀ ਵਿੱਚੇ ਹੀ ਵਾਸ਼ਰੂਮ ਵਿੱਚੇ ਪਤੋਕੀ ਦਾ ਮਰੁੰਡਾ ਉਹ ਤੁਹਾਡਾ 20000 ਚ ਇੱਕ ਡੰਗਰ ਇਹ ਰਾਜ ਇਹਨਾਂ ਨੇ ਤੇਰੇ ਕੋਲ ਕੁਛ ਨਹੀਂ ਮੰਗਣਾ ਤੂੰ ਖਾਣਾ ਜੋ ਖਾਣਾ ਇਹ ਮੰਗਣ ਮੈਂ ਜੋ ਮੈਂ ਤਰੰਗਾਰ ਇਹ ਨਹੀਂ ਕੁਛ ਮੰਗਦੇ ਬੇਫਿਕਰ ਹੋ ਜਾ ਨਹੀਂ ਇਹ ਨਹੀਂ ਤੇ ਮੰਗਦੇ ਤੇ ਮੈਂ ਤੇ ਐਡਾ ਲੰਮਾ ਸਫ਼ਰ ਤੇ ਮੂੰਹ ਬੰਦ ਕੇ ਤੇ ਨਹੀਂ ਨਾ ਕਰ ਸਕਦਾ ਨਹੀਂ ਮੈਂ ਹੱਥ ਬੰਨ ਕੇ ਕਰ ਲਾ ਲੱਤਾਂ ਬੰਨ ਕੇ ਕਰ ਲਾ ਇਹਨਾਂ ਨੂੰ ਦੇ ਵਿੱਚ ਸੁੱਟ ਤੁਸੀਂ ਪੰਧ ਤੇ ਵੇਖੋ ਓ ਯਾਰ ਸਾਈਵਾਲ ਨਹੀਂ। ਕਿੱਥੇ ਆ ਲਾਹੌਰੋਂ ਸਾਈਵਾਲ ਕਿੱਥੇ ਆ ਭਲਾ ਔਰ ਪੰਧ ਹੁੰਦਾ ਵਾ ਕੋਈ ਬੜਾ ਕਿ ਇੱਥੋਂ ਤੁਸੀਂ ਜਾਣਾ ਕਰਾਚੀ ਪੰਧ ਤੇ ਵੇਖੋ ਆ ਲਾਹੌਰੋਂ ਸਾਹੀਵਾਲ ਦਾ ਪੰਧ ਦੱਸਣ ਦਿਆਂ ਹੈ ਆਪਣਾ ਰੰਗ ਵੇਖ ਆ ਫੜ ਖੋਲ ਉਹਨੂੰ ਰਾਣੂ ਨੂੰ ਖੋਲ ਇਧਰੋਂ ਇਹ ਸਾਰੀ ਇੰਡਸਟਰੀ ਤੋਂ ਲਈਆਂ ਇਹ ਮੇਰੀਆਂ ਐਵਨਿਊ ਤੋਂ ਲਈਆਂ ਗਾਵਾਂ ਇਹ ਗਾਵਾਂ ਮੇਰੀਆਂ ਜਾਨ ਆ ਮੇਰੀ ਜ਼ਿੰਦਗੀ ਆ ਇਹ ਮੇਰਾ ਸਾਰਾ ਕੁਝ ਆ
ਸੁੱਟ ਵਿੱਚ ਤਿੰਨੇ ਹੀ। ਨਹੀਂ ਚੌਧਰੀ ਸਾਹਿਬ ਇੱਕ ਦੀ ਗੱਲ ਹੋਈ ਆ, ਜਿਹੜਾ ਨਿਆਂ ਵਾਲੀ ਗੱਲ ਆ। ਯਾਰ ਉਹਨਾਂ ਰਾਜ ਰੌਲਾ ਪਾਉਣਾ ਵੀ ਮੈਂ ਇੱਧਰ ਨਹੀਂ ਬਹਿਣਾ ਤੇ ਮੈਂ ਬਾਰੀ ਵਾਲੇ ਪਾਸੇ ਬਹਿਣਾ, ਮੈਂ ਇੱਧਰ ਬਹਿਣਾ, ਇਹ ਥੋੜਾ ਕਰਨਾ। ਆ ਜਰਾ ਬਾਰੀ ਵਾਲੇ ਪਾਸੇ ਬਾਦੀ ਬੱਚੀ ਆ, ਇਹ ਉਲਟੀਆਂ ਉਲਟੀਆਂ ਕਰਦੀ ਆ, ਇਹ ਬਾਰੀ ਵਾਲੇ ਪਾਸੇ। ਇਹਨੂੰ ਛਾਪਰ ਵੀ ਲੈ ਦਾਂ। ਉਹ ਚੌਧਰੀ ਸਾਹਿਬ ਇੱਕ ਡੰਗਰ ਦੀ ਜਗ੍ਹਾ ਮੇਰੇ ਕੋਲ ਜਿਹੜੀ ਸਵਾਰੀ ਆ ਨਾ, ਉਹਦੇ 'ਚ ਇੱਕ ਡੰਗਰ ਦੀ ਜਗ੍ਹਾ ਤੁਸੀਂ ਫੋਨ ਤੇ ਵੀ ਕਿਹਾ ਜੀ ਡੰਗਰ ਲਿਜਾਣਾ। ਨਹੀਂ ਤੇ ਡੰਗਰ ਹੀ ਮੈਂ ਕਿਹਾ ਯਾਰ, ਡੰਗਰ ਹੀ ਆ ਸਾਰੇ ਆ, ਕੀ ਆ ਇਹ ਫਨਕਾਰ ਆ, ਕੀ ਆ ਡੰਗਰ ਹੀ ਨੇ। ਇੱਕ ਡੰਗਰ ਦੀ ਗੱਲ ਹੋਈ ਆ, ਮੇਰੇ ਕੋਲ ਜਿਹੜੀ ਸਵਾਰੀ ਆ ਇੱਕ ਡੰਗਰ ਮੈਂ ਇੱਕ ਡੰਗਰ ਨਹੀਂ ਕਿਹਾ, ਮੈਂ ਕਿਹਾ ਜੇ ਡੰਗਰ ਤਿੰਨੇ ਲਿਜਾਣੇ ਆ ਹਾਂ ਤੇ ਰੁਪਈਆ ਲੱਗੂਗਾ 60,000 ਵਾਸ਼ਰੂਮ ਤੁਹਾਡੇ। ਤੂੰ ਮੋਢਿਆਂ ਦੇ ਚੁੱਕ ਕੇ ਲਿਜਾਣੇ ਆ ਹਾਂ। ਕਿਉਂ 20,000 ਇੱਕ ਜਾਨਵਰ ਪੈਣਾ ਵਾ। ਗੋਗਿਆ ਹੁਣ ਤੂੰ ਰੌਲੇ ਵਾਲੀ ਗੱਲ ਆਪ ਹੀ ਕਰਨ ਦਿਆ, ਇੱਥੇ ਹੁਣ ਡੇਰੇ ਤੇ ਆਇਆ, ਅਸੀਂ ਤੇਰੀ ਹਯਾ ਕਰਨ ਦਾ ਵੀ ਚਲ ਤੂੰ ਆਇਆ ਰਾਣੇ ਡੋਗਰ ਕੋ ਤੇ ਮਿਹਰਬਾਨੀ ਤੇਰੀ ਕਰ, ਐਂਜਣਾ ਕਰ। 4 ਮਹੀਨੇ ਤੋਂ ਸਾਈ ਗਵਾਦਰ ਭੇਜਣੀਆਂ। ਹਾਂ ਭੇਜਣੀਆਂ। ਮੈਨੂੰ ਸਰਵੈਂਟ ਕੁਆਟਰ ਦਾ ਵਾ ਬਣਾ ਕੇ ਇਹਨਾਂ ਦੇ ਲਾਗੇ ਨਾਲ ਹੀ ਰਹੀ ਮੈਂ ਆਪਣੇ ਫੈਮਿਲੀ ਉੱਥੇ ਲੈ ਕੇ ਜਾਵਾਂ। ਮੇਰਾ ਬਿਜਲੀ ਦਾ ਬਿੱਲ, ਸੂਈ ਗੈਸ ਦਾ ਬਿੱਲ, ਆਟਾ ਦਲੀਆ ਰਾਸ਼ਨ ਪਾਣੀ, ਮੈਂ 4 ਮਹੀਨੇ ਉੱਥੇ ਰਹਿਣਾ। ਮੁੱਕੋ ਇਹ ਮੈਂ ਕੋਈ ਟੂਰ ਲੈ ਕੇ ਜਾ ਰਿਹਾ ਉੱਥੇ ਸਾਈ ਹਾਂ, ਕੋਈ ਫਨਕਾਰ ਲੈ ਕੇ ਜਾ ਰਿਹਾ ਵੀ 4 ਮਹੀਨੇ ਮੈਂ ਇਹਨਾਂ ਦੀ ਸੇਵਾ ਕਰਾਂਗਾ। ਉਹ ਤੁਹਾਡਾ ਖਰਚਾ ਲੈਦਾ। ਮੈਂ ਬੀਵੀ ਬੱਚੇ ਲੈ ਜਾਵਾਂਗਾ, ਇਹਨਾਂ ਨੂੰ ਪਾਲਾਂਗੇ, ਪੱਠਾ ਦੱਥਾ ਕਰਾਂਗੇ। ਤੇਰਾ ਮਰੂੰਡਾ ਮੇਰੇ ਕੋਲ ਨਹੀਂ ਪੂਰਾ ਹੋਣਾ, ਮੈਂ ਇਹਨਾਂ ਦੇ ਪੱਠੇ ਖਰੇ ਕਿੱਦਾਂ ਪੂਰੇ ਕਰਨ ਦੇ। ਤੂੰ ਮਰੂੰਡਾ ਬਹੁਤ ਖਾਣਾ, ਮਰੂੰਡਾ ਸਾਈਵਾਲ ਘੱਟ ਲੱਭਦਾ। ਤੂੰ ਉੱਥੇ ਰਹੇਗਾ ਫੈਮਿਲੀ ਦੇ ਨਾਲ, ਸਰਵੈਂਟ ਕੁਆਟਰ ਇਹਨਾਂ ਦਾ ਧਿਆਨ ਵੀ ਰੱਖੇਗਾ। ਮੈਂ ਕਹਿੰਦਾ ਮਾਰ ਪੱਠਾ ਦੱਥਾ ਇਹਨਾਂ ਦਾ ਰੱਖ ਮੈਂ ਕਰੂੰਗਾ। ਠੀਕ ਆ ਗੋਗੇ, ਗੱਲ ਮਰਦਾਂ ਵਾਲੀ ਕਰੀ ਫਿਰ, ਭੱਜੀ ਨਾ ਇਸ ਗੱਲ ਤੋਂ। ਦਿੱਤਾ ਤੈਨੂੰ ਮਕਾਨ, ਦਿੱਤਾ ਰਹਿਸ਼ ਦਿੱਤੀ, ਇਹ ਗੱਲ ਮੇਰੀ ਕੰਨ ਖੋਲ ਕੇ ਸੁਣ। ਉਹ ਕਿਹੜੀ ਜੀ? ਵਾਸ਼ਰੂਮ ਹੈ ਨਹੀਂ ਉੱਥੇ, ਮੈਂ ਲਾਂਤ ਭੇਜਦਾ ਇਦਾਂ ਦੀ ਰਹਿਸ਼। ਉਹ ਕਿਉਂ? ਹਾਂਜੀ, ਬਹੁਤ ਵਧੀਆ ਵੀਡੀਓ ਸੀ। ਇਹਨਾਂ ਨੇ ਜਿਹੜਾ ਸਫ਼ਰ ਦੀ ਗੱਲ ਕੀਤੀ ਹੈ ਵਿੱਚ ਕਿ ਕਿੱਥੇ ਪਹੁੰਚਾਉਣਾ, ਕਿੱਥੇ ਡੰਗਰ ਤੇ ਡੰਗਰਾਂ ਦੀ, ਇੱਕ ਡੰਗਰ ਤੋਂ 3 ਡੰਗਰਾਂ ਦੀ ਗੱਲ ਕੀਤੀ। ਬਹੁਤ ਵਧੀਆ ਵੀਡੀਓ ਸੀ। ਤੇ ਬਾਕੀ ਇਹਨਾਂ ਨੇ ਜਿਹੜੇ ਪਿੰਡਾਂ ਦੇ ਨਾਲ ਇਹ ਸ਼ਹਿਰਾਂ ਦੇ ਨਾਲ ਇਹ ਬਹੁਤ ਵਧੀਆ ਲੱਗਾ। ਬਾਕੀ ਇਹਨਾਂ ਨੇ ਇੱਕ ਡੰਗਰਾਂ ਦੇ ਉੱਤੇ ਹਾਸੇ ਦੀ ਕਮੇਡੀ ਕਰ ਸਕਦੇ ਆ, ਡਿਫਰੈਂਟ ਚੀਜ਼ ਕੀਤੀ ਹੈ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਆ। ਸੋ ਅੱਜ ਲਈ ਨੇ ਦੋਸਤੋ, ਫਿਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।